ਅਫਸੋਸ ਇਸ ਗੱਲ ਦਾ ਵਾ ਕਿ ਇਹ ਵਿਦਿਆਰਥੀ ਨੇ, ਇਹਨਾਂ ਨੂੰ ਤਾਂ ਸਗੋਂ ਸਰਕਾਰਾਂ ਜਿਹੜੀਆਂ ਨੇ ਉਹ ਪ੍ਰਮੋਟ ਕਰਦੀਆਂ ਨੇ, ਉਤਸ਼ਾਹਿਤ ਕਰਦੀਆਂ ਨੇ, ਪੜਾਉਂਦੀਆਂ ਨੇ ਤਾਂ ਕਿ ਦੇਸ਼ ਦਾ ਭਵਿੱਖ ਬਣ ਸਕਣ। ਪਰ ਇਹ ਹੁਣ ਲਗਾਤਾਰ ਇਹਨਾਂ ਨੂੰ ਤੀਜੀ ਵਾਰ ਭੁੰਜੇ ਬਹਿਣਾ ਪੈ ਰਿਹਾ, ਧਰਨੇ ਮਾਰਨੇ ਪੈ ਰਹੇ ਨੇ। ਔਰ ਹੁਣ ਜਿਹੜਾ ਲੇਟੈਸਟ ਹਮਲਾ ਹੋਇਆ ਉਹ ਤਾਂ ਬਿਲਕੁਲ ਹੀ ਉਹਦਾ ਡੈਮੋਕ੍ਰੈਟਿਕ ਕਰੈਕਟਰ ਜਿਹੜਾ ਸੀਗਾ ਉਹਨੂੰ ਬਿਲਕੁਲ ਤਹਿਸ਼-ਨਹਿਸ਼ ਕਰਤਾ। ਸੈਨੇਟ ਦੀ ਨਫਰੀ ਘਟਾਤੀ, ਗ੍ਰੈਜੂਏਟ ਕਨਸਟੀਟੂਐਂਸੀ ਉਡਾਈ ਦਿੱਤੀ ਤਾਂ ਕਿ ਹੁਣ ਸਾਰਾ ਕੁਝ ਜਿਹੜਾ ਨੋਮੀਨੇਸ਼ਨ ਦੇ ਪ੍ਰੋਸੈਸ ਨਾਲ ਚੱਲੇ। ਔਰ ਜੋ ਚਾਂਸਲਰ ਭਾਵ ਕਿ ਕੇਂਦਰ ਸਰਕਾਰ ਜਾਂ ਉੱਥੋਂ ਦੀਆਂ ਅਥਾਰਟੀਆਂ ਜਿਹੜੀਆਂ ਨੇ ਉਹ ਇਸ ਯੂਨੀਵਰਸਿਟੀ ਨੂੰ ਆਪਣੇ ਰੰਗ ਵਿੱਚ ਰੰਗ ਸਕਣ। ਸੈਨੇਟ ਚੋਣਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਿਹਾ ਧਰਨਾ ਅੱਜ 13ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, SOI ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਐਡਵੋਕੇਟ ਭੀਮ ਵੜੈਚ ਅਤੇ ਐਡਵੋਕੇਟ ਅਮਰਜੀਤ ਸਿੰਘ ਸਮੇਤ ਕਈ ਹੋਰਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਵਿਦਿਆਰਥੀਆਂ ਦੇ ਧਰਨੇ ਨੂੰ ਡਟ ਕੇ ਹਿਮਾਇਤ ਦੇਣ ਦਾ ਐਲਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਖਹਿਰਾ ਨੇ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੀ ਪਛਾਣ, ਸੱਭਿਆਚਾਰ ਅਤੇ ਹੋਂਦ ਦਾ ਪ੍ਰਤੀਕ ਹੈ। ਇਸ ਨਾਲ ਹਰੇਕ ਪੰਜਾਬੀ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਰ ਦੁੱਖ ਦੀ ਗੱਲ ਹੈ ਕਿ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸੈਨੇਟ ਦੀ ਨਫਰੀ ਘਟਾਉਣਾ ਅਤੇ ਗ੍ਰੈਜੂਏਟ ਕਨਸਟੀਚੁਐਂਸੀ ਖਤਮ ਕਰਨ ਦੀ ਕੋਸ਼ਿਸ਼ ਬਹੁਤ ਹੀ ਨਿੰਦਣਯੋਗ ਹੈ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਦੁਹਰਾਇਆ ਕਿ ਉਹਨਾਂ ਦਾ ਲੋਕਤੰਤਰੀ ਢੰਗ ਨਾਲ ਵਿੱਢਿਆ ਹੋਇਆ ਸ਼ਾਂਤਮਈ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸੈਨੇਟ ਚੋਣਾਂ ਲਈ ਅਧਿਕਾਰਤ ਤੌਰ ਤੇ ਲਿਖਤੀ ਸਮਾਂ ਸਾਰਣੀ ਜਾਰੀ ਨਹੀਂ ਕਰਦਾ। ਆਗੂਆਂ ਨੇ ਸਮੂਹਿਕ ਤੌਰ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਤਿਹਾਸਕ ਅਤੇ ਕਾਨੂੰਨੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੈਨੇਟ ਚੋਣਾਂ ਨੂੰ ਭੰਗ ਕਰਨਾ ਜਾਂ ਦੇਰੀ ਕਰਨਾ ਗੈਰ ਸੰਵਿਧਾਨਕ ਹੈ। ਉਨ੍ਹਾਂ ਧਰਨੇ ਵਿੱਚ ਚਾਹ, ਲੰਗਰ ਅਤੇ ਦੁੱਧ ਭੇਜਣ ਲਈ ਪਿੰਡ ਵਾਲਿਆਂ ਤੇ ਹੋਰਾਂ ਦਾ ਧੰਨਵਾਦ ਵੀ ਕੀਤਾ। ਦੂਜੇ ਪਾਸੇ ਵਿਦਿਆਰਥੀ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ 10 ਨਵੰਬਰ ਨੂੰ ਕੀਤੇ ਇਕੱਠ ਬਾਰੇ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਕੈਂਪਸ ਵਿੱਚ ਸਿਰਫ ਇੱਕ ਸਟੇਜ ਹੀ ਚਲਾਈ ਗਈ ਸੀ ਅਤੇ ਇਕੱਠ ਵਿੱਚ ਜਿੰਨੇ ਵੀ ਲੋਕ ਸ਼ਾਮਿਲ ਹੋਏ ਉਹ ਸਾਰੇ ਪੰਜਾਬ ਯੂਨੀਵਰਸਿਟੀ ਬਚਾਉਣ ਲਈ ਚਿੰਤਤ ਸਨ। ਇਹ ਸਾਡਾ ਬੜਾ ਹੀ ਮਹੱਤਵਪੂਰਨ ਇਸ਼ੂ ਹੈ ਜੀ। ਪੰਜਾਬ ਦੀ ਆਈਡੈਂਟੀਟੀ, ਪੰਜਾਬ ਦੀ ਸੱਭਿਅਤਾ, ਪੰਜਾਬ ਦੀ ਜਿਹੜੀ ਹੋਂਦ ਆ ਉਹਦਾ ਪ੍ਰਤੀਕ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ। 133 ਸਾਲ ਪੁਰਾਣੀ ਯੂਨੀਵਰਸਿਟੀ, ਬਲਕਿ ਦੇਸ਼ ਦਾ ਪ੍ਰੀਮੀਅਰ ਇੰਸਟੀਟਿਊਸ਼ਨ ਹੈ। ਲਾਹੌਰ 'ਚ ਸਥਾਪਿਤ ਹੋ ਕੇ ਇੱਥੇ ਚੰਡੀਗੜ੍ਹ ਵਿੱਚ ਮੁੜ ਕੇ ਪਾਰਟੀਸ਼ਨ ਤੋਂ ਬਾਅਦ ਸਥਾਪਿਤ ਹੋਇਆ। ਇਹਦੇ 'ਚ ਪੰਜਾਬ ਦੀ ਮੈਂ ਜਿੱਦਾਂ ਕਿਹਾ ਕਿ ਜਜ਼ਬਾਤ ਪਲਦੇ ਨੇ ਔਰ ਇਹਦੇ ਨਾਲ ਹਰ ਪੰਜਾਬ ਦੇ ਵਿਅਕਤੀ ਦਾ, ਹਰ ਜੀ ਹੋਸ਼ ਵਿਅਕਤੀ ਦਾ ਦੇ ਸੈਂਟੀਮੈਂਟਸ ਜਿਹੜੇ ਜੁੜੇ ਨੇ। ਅਫਸੋਸ ਇਸ ਗੱਲ ਦਾ ਵਾ ਕਿ ਇਹ ਵਿਦਿਆਰਥੀ ਨੇ, ਇਹਨਾਂ ਨੂੰ ਤਾਂ ਸਗੋਂ ਸਰਕਾਰਾਂ ਜਿਹੜੀਆਂ ਨੇ ਉਹ ਪ੍ਰਮੋਟ ਕਰਦੀਆਂ ਨੇ, ਉਤਸ਼ਾਹਿਤ ਕਰਦੀਆਂ ਨੇ, ਪੜਾਉਂਦੀਆਂ ਨੇ ਤਾਂ ਕਿ ਦੇਸ਼ ਦਾ ਭਵਿੱਖ ਬਣ ਸਕਣ। ਪਰ ਇਹ ਹੁਣ ਲਗਾਤਾਰ ਇਹਨਾਂ ਨੂੰ ਤੀਜੀ ਵਾਰ ਭੁੰਜੇ ਬਹਿਣਾ ਪੈ ਰਿਹਾ, ਧਰਨੇ ਮਾਰਨੇ ਪੈ ਰਹੇ ਨੇ ਔਰ ਬੜੀਆਂ ਵਾਜਬ ਮੰਗਾਂ। ਕਿਉਂਕਿ ਹਰ ਵਾਰ ਅਸੀਂ ਦੇਖਿਆ ਕਿ ਇਸ ਯੂਨੀਵਰਸਿਟੀ ਦੀ ਆਟੋਨਮੀ ਤੇ ਹਮਲਾ ਕੀਤਾ ਗਿਆ ਵਾ ਐਸਟੈਬਲਿਸ਼ਮੈਂਟ ਵੱਲੋਂ। ਐਸਟੈਬਲਿਸ਼ਮੈਂਟ ਮੈਨੇ ਸਟੇਟ ਮੈਨੇ ਕੇਂਦਰ ਸਰਕਾਰ ਔਰ ਸਾਡੀ ਆਪਣੀ ਪੰਜਾਬ ਸਰਕਾਰ ਵੀ ਇਹਦੇ ਵਿੱਚ ਮੂਕ ਦਰਸ਼ਕ ਬਣ ਕੇ ਬੈਠੀ ਰਹੀ ਹੈ। ਔਰ ਹੁਣ ਜਿਹੜਾ ਲੇਟੈਸਟ ਹਮਲਾ ਹੋਇਆ ਉਹ ਤਾਂ ਬਿਲਕੁਲ ਹੀ ਉਹਦਾ ਡੈਮੋਕ੍ਰੈਟਿਕ ਕਰੈਕਟਰ ਜਿਹੜਾ ਸੀਗਾ ਉਹਨੂੰ ਬਿਲਕੁਲ ਤਹਿਸ਼-ਨਹਿਸ਼ ਕਰਤਾ। ਸੈਨੇਟ ਦੀ ਨਫਰੀ ਘਟਾਤੀ, ਗ੍ਰੈਜੂਏਟ ਕਨਸਟੀਟੂਐਂਸੀ ਉਡਾਈ ਦਿੱਤੀ ਤਾਂ ਕਿ ਹੁਣ ਸਾਰਾ ਕੁਝ ਜਿਹੜਾ ਨੋਮੀਨੇਸ਼ਨ ਦੇ ਪ੍ਰੋਸੈਸ ਨਾਲ ਚੱਲੇ। ਔਰ ਜੋ ਚਾਂਸਲਰ ਭਾਵ ਕਿ ਕੇਂਦਰ ਸਰਕਾਰ ਜਾਂ ਉੱਥੋਂ ਦੀਆਂ ਅਥਾਰਟੀਆਂ ਜਿਹੜੀਆਂ ਨੇ ਉਹ ਇਸ ਯੂਨੀਵਰਸਿਟੀ ਨੂੰ ਆਪਣੇ ਰੰਗ ਵਿੱਚ ਰੰਗ ਸਕਣ। ਇਹਦਾ ਕੈਰੀਕੁਲਮ, ਇਹਦੀ ਵਿਦਿਆ ਦੀ ਪ੍ਰਣਾਲੀ ਨੂੰ ਡਿਸਟਰਬ ਕੀਤਾ ਗਿਆ ਵਾ ਔਰ ਇਹ ਜਿਹੜੀ ਜੋ ਕੁਝ ਇੱਥੇ ਪਿਛਲੇ ਦਿਨਾਂ ਵਿੱਚ ਹੋਇਆ ਉਹਦੀ ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਔਰ ਬਹੁਤ ਵੱਡਾ ਇਕੱਠ ਪੰਜਾਬ ਦੇ ਲੋਕਾਂ ਨੇ, ਬਲਕਿ ਮੈਂ ਹਰਿਆਣੇ ਦੇ ਲੋਕਾਂ ਦੀ ਤਾਰੀਫ ਕਰੂੰਗਾ। ਇੱਥੇ ਹਰਿਆਣੇ ਦਾ ਇੱਕ ਨੌਜਵਾਨ ਬਹੁਤ ਅੱਛਾ ਬੋਲਿਆ ਉਦਣ, ਜਿਹੜਾ ਆਰਗੈਨਿਕ ਹਰਿਆਣਾ ਵਾ ਉਹ ਸਾਡੇ ਨਾਲ ਆ। ਜਿਹੜੇ ਸ਼ਰਾਰਤੀ ਅੰਸਰ ਨੇ, ਜਿਹੜੇ ਉਹਨਾਂ ਦੀਆਂ ਆਪਣੀਆਂ ਫਰੰਟਲ ਆਰਗੇਨਾਈਜੇਸ਼ਨਸ ਨੇ, ਉਹ ਇਸ ਗੱਲ ਦਾ ਵਿਰੋਧ ਕਰਨਗੀਆਂ। ਇਹ ਕੁਦਰਤੀ ਹੈਗੀ ਗੱਲ। ਤਾਂ ਹੁਣ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ 17 ਜਥੇਬੰਦੀਆਂ ਦੇ ਅੱਗੇ ਜਿਹੜਾ ਇਹ ਗੱਲ ਸਵੀਕਾਰ ਕੀਤੀ ਕਿ ਸਾਡੇ ਤੋਂ ਨੋਟੀਫਿਕੇਸ਼ਨ 28 ਅਕਤੂਬਰ ਦੀ ਐਰੋਨੀਅਸ ਹੋਈ ਹੈ, ਗਲਤ ਹੋਈ ਹੈ। ਅਸੀਂ ਉਸ ਨੂੰ ਵਿਡਰਾਅ ਕਰਦੇ ਹਾਂ। ਹਾਲਾਂਕਿ ਵਿੱਚ ਫਲਿਪ ਫਲॉप ਵੀ ਕੀਤਾ, 2 ਵਾਰ ਸ਼ਰਾਰਤ ਕੀਤੀ ਗਈ। ਫਿਰ ਉਹਨਾਂ ਨੇ ਇਹ ਸਵੀਕਾਰ ਕੀਤਾ ਕਿ ਹਾਂਜੀ ਅਸੀਂ ਤੁਹਾਡੀਆਂ ਪ੍ਰਮੁੱਖ ਮੰਗਾਂ ਉਹ ਮੰਨ ਲੈਂਦੇ ਹਾਂ ਤੇ ਸੈਨੇਟ ਨੂੰ ਅਸੀਂ ਬਹਾਲ ਕਰਾਂਗੇ ਤੇ ਸੈਨੇਟ ਬਹਾਲ ਕਰਕੇ ਉਹਦੀ ਤੁਰੰਤ ਇਲੈਕਸ਼ਨ ਨੂੰ ਨੋਟੀਫਾਈ ਕਰਾਂਗੇ।
ਹੁਣ ਤੁਸੀਂ ਦੇਖ ਲਓ 10 ਤਰੀਕ ਤੋਂ ਅਸੀਂ ਅੱਜ 13 ਤਰੀਕ 'ਚ ਖੜੇ ਹਾਂ ਔਰ ਸਾਰੀ ਪ੍ਰਪੋਜ਼ਲ ਯੂਨੀਵਰਸਿਟੀ ਵੱਲੋਂ ਚਾਂਸਲਰ ਦੇ ਆਫਿਸ ਵਿੱਚ ਜਾ ਚੁੱਕੀ ਹੈ ਲੇਕਿਨ ਨੋਟੀਫਾਈ ਨਹੀਂ ਕੀਤਾ ਜਾ ਰਿਹਾ। ਜਾਣ-ਬੁੱਝ ਕੇ ਸਸਪੈਂਸ, ਜਾਣ-ਬੁੱਝ ਕੇ ਅਫਵਾਹਾਂ ਉਡਾਈਆਂ ਜਾ ਰਹੀਆਂ। ਜ਼ਿੰਮੇਵਾਰ ਬੰਦੇ ਜਿਹੜੇ ਬੀਜੇਪੀ ਦੇ ਮਿਨਿਸਟਰ ਨੇ ਉਹ ਇਸ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਐਜੀਟੇਟ ਕਿਉਂ ਕਰ ਰਹੇ ਹੋ, ਇਹ ਤਾਂ ਅਸੀਂ ਉਦਾਂ ਹੀ ਕਰ ਦੇਣਾ ਸੀਗਾ। ਐਜੀਟੇਟ ਕਰਨਾ ਕਨਸਟੀਟਿਊਸ਼ਨ ਦਾ ਸਾਡਾ ਰਾਈਟ ਆ। ਜਦ ਪੰਜਾਬ ਦੇ ਨਾਲ ਕੋਈ ਜ਼ਿਆਦਤੀ ਹੁੰਦੀ ਹੈ ਉਹ ਸਾਡਾ ਅਧਿਕਾਰ ਹੈ, ਅਸੀਂ ਬੋਲਣਾ ਵਾ, ਅਸੀਂ ਇਕੱਠ ਵੀ ਕਰਨਾ। ਔਰ ਦੇਖੋ ਤੁਸੀਂ ਇਕੱਠ ਹੋਇਆ ਜਿਹੜਾ 10 ਤਰੀਕ ਦਾ ਉਹ ਬਹੁਤ ਪੀਸਫੁਲ, ਕਿਸੇ ਨੂੰ ਝਰੀਟ ਨਹੀਂ ਆਈ। ਹਾਲਾਂਕਿ ਪੁਲਿਸ ਨੇ ਸਾਰੇ ਗੇਟ ਬੰਦ ਕਰਕੇ ਪ੍ਰੋਵੋਕ ਕੀਤਾ ਔਰ ਉੱਥੇ ਮਿਸਬਿਹੇਵ ਕੀਤਾ, ਸਟੂਡੈਂਟਸ ਦੇ ਖਿੱਚਤੋਂ ਕੀਤੀ। ਔਰ ਦੁੱਖ ਇਸ ਗੱਲ ਦਾ ਕਿ ਸਾਡੀ ਸਰਕਾਰ, ਜਿਹਦਾ ਮੈਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ 28 ਨੂੰ ਇਹਦੀ ਹੋਈ ਆ ਨੋਟੀਫਿਕੇਸ਼ਨ, ਮੇਰਾ ਖਿਆਲ ਪਹਿਲੀ ਵਾਰ ਚੀਫ ਮਿਨਿਸਟਰ 5 ਦਿਨ ਬਾਅਦ ਬੋਲਿਆ ਜਾ ਕੇ ਜੀ। ਔਰ ਉਦੋਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਅਤੇ ਹੋਰ ਜਗ੍ਹਾ ਦੇ ਉੱਤੇ ਪੰਜਾਬ ਪੁਲਿਸ ਵੀ ਆਣ ਕੇ ਰੋਕ ਰਹੀ ਸੀ, ਇਕੱਠ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸੋ ਇਹ ਦੋਹਰੇ ਮਾਪਦੰਡ ਗਲਤ ਹੈ।